ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਰੁਖ ਕਰੀਏ ਰਾਜਧਾਨੀ ਦਿੱਲੀ ਦਾ। ਦਿੱਲੀ ਦੀ ਸਿਆਸਤ ਦੇ ਵਿੱਚ ਕਾਫੀ ਤਰਥੱਲੀ ਮੱਚੀ ਹੈ। ਕਾਰਨ ਸਾਫ਼ ਹੈ ਕਿ ਸਿਸੋਦੀਆ ਦੀ ਗ੍ਰਿਫਤਾਰੀ ਹੋਈ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉੱਥੇ ਸੜਕਾਂ ਤੇ ਆ ਕੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ। ਵਿਰੋਧ ਇੰਨਾ ਕੀਤਾ ਕਿ ਪੰਜਾਬ ਵਾਲਿਆਂ ਨੂੰ ਵੀ ਜਾਣਾ ਪਿਆ। ਸਭ ਤੋਂ ਅਹਿਮ ਬਿਲਕੁਲ ਪ੍ਰਵੀਨ ਜੀ ਬਿਲकुल ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਮਨੀਸ਼ ਸਿਸੋਦੀਆ ਨੂੰ ਜੇ ਇਹ ਬੇਕਸੂਰ ਕਹਿ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਤਾਂ ਗ੍ਰਿਫਤਾਰੀ ਕਿਉਂ ਹੋਈ ਹੈ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਗੱਲ ਇੱਥੇ ਆ ਕੇ ਖੜੀ ਹੈ ਕਿ ਜਿਹੜੀ ਐਕਸਾਈਜ਼ ਪਾਲਿਸੀ ਹੈ ਉਸ ਦੇ ਆਧਾਰ ਤੇ ਮਾਮਲਾ ਚੱਲ ਰਿਹਾ ਸੀ ਤੇ ਉਹਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ। ਪਰ ਜਿਹੜੇ ਸਵਾਲ ਨੇ ਆਮ ਲੋਕਾਂ ਦੇ, ਰਾਜਨੀਤਿਕ ਪਾਰਟੀਆਂ ਤੋਂ ਹਟ ਕੇ ਆਮ ਲੋਕਾਂ ਦੇ ਮਨਾਂ 'ਚ ਸਵਾਲ ਨੇ, ਉਹ ਇਹ ਹੈ ਕਿ 2012 'ਚ ਜਿਹੜੀ ਪਾਰਟੀ ਹੋਂਦ 'ਚ ਆਉਂਦੀ ਹੈ ਉਹ 10 ਸਾਲਾਂ 'ਚ ਇੰਨੀ ਭ੍ਰਸ਼ਟ ਹੋ ਗਈ ਕਿ ਉਹਦੇ ਉਪ ਮੁੱਖ ਮੰਤਰੀ ਤੱਕ ਨੂੰ ਗ੍ਰਿਫਤਾਰ ਕਰਨਾ ਪਵੇ। ਜੀ ਜੀ। ਇੱਧਰ ਤਾਂ ਅਜੇ ਇੱਕ ਚਾਰਜ ਸ਼ੀਟ ਦੇ ਵਿੱਚ ਪੰਜਾਬ ਦੇ ਇੱਕ ਸਾਬਕਾ ਉਪ ਮੁੱਖ ਮੰਤਰੀ ਦਾ ਨਾਂ ਹੀ ਪਿਆ ਤੇ ਪਰ ਉੱਥੇ ਤਾਂ ਗ੍ਰਿਫਤਾਰੀ ਹੋ ਗਈ। ਜੀ ਜੀ। ਸੋ ਇਸ ਲਈ ਕਿਸੇ ਸਮੇਂ ਕੈਪਟਨ ਨੇ ਬਾਦਲ ਟੱਬਰ ਵੀ ਅੰਦਰ ਕੀਤਾ ਸੀ, ਬਿਲਕੁਲ ਕੀਤਾ ਸੀ, ਹੈ ਨਾ, ਆਮ ਜਾਇਦਾਦ ਭ੍ਰਸ਼ਟਾਚਾਰੀ ਦੇ ਦੋਸ਼ਾਂ 'ਚ। ਪਰ ਅਗਲੇ ਕਹਿੰਦੇ ਜੀ ਆਹ ਚੱਕੋ ਜੀ, ਚਾਹੇ ਸੈਂਕੜਿਆਂ 'ਚ ਗਵਾਹ ਸੀ, ਸਭ ਮੁੱਕਰ ਗਏ ਜਾਂ ਮਕਰਾ ਲਏ, ਪਰ ਅਗਲੇ ਬਾਹਰ ਆ ਗਏ। ਹੁਣ ਇੱਥੇ ਸਵਾਲ ਖੜਾ ਹੈ ਕਿ ਕੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਇੱਕ CBI ਦੀ ਜਾਂਚ ਰਿਪੋਰਟ ਦੇ ਆਧਾਰ ਤੇ ਹੋਈ ਹੈ ਜਾਂ ਇਹਦੇ ਪਿੱਛੇ ਰਾਜਨੀਤਿਕ ਆਧਾਰ ਤੇ ਹੋਈ ਹੈ? ਇਹ ਛਾਪਾ, ਇਹ ਗ੍ਰਿਫਤਾਰੀ CBI ਨੇ ਕੀਤੀ ਹੈ ਕਿ ਭਾਜਪਾ ਨੇ ਕੀਤੀ ਹੈ? ਜੀ। ਪਰ ਜਿਹੜਾ ਆਧਾਰ ਬਣਾਇਆ ਐਕਸਾਈਜ਼ ਪਾਲਿਸੀ ਦਾ, ਔਰ ਉਸ ਆਧਾਰ ਤੇ ਜਿਹੜੇ ਤੱਥ ਉਹਨਾਂ ਨੇ ਦਿੱਤੇ ਨੇ, ਉਹਨਾਂ ਦੇ ਜਵਾਬ ਮਨੀਸ਼ ਸਿਸੋਦੀਆ ਨੂੰ ਦੇਣੇ ਪੈਣੇ ਆ ਪ੍ਰਵੀਨ ਜੀ। ਉਹ ਬੇਸ ਬਹੁਤ ਮਜ਼ਬੂਤ ਹੈ ਜੀ। ਐਕਸਾਈਜ਼ ਪਾਲਿਸੀ ਦਿੱਲੀ 'ਚ ਜਿਹੜੀ ਨਵੀਂ ਲਿਆਂਦੀ ਗਈ 2021-22 ਦੀ ਐਕਸਾਈਜ਼ ਪਾਲਿਸੀ ਹੈ। ਇਸ ਐਕਸਾਈਜ਼ ਪਾਲਿਸੀ ਨੂੰ ਕੈਬਨਿਟ ਚੋਂ ਪਾਸ ਕਰਾ ਕੇ, ਸਾਰਾ ਕੁਝ ਕਰਕੇ, ਇਸ ਨੂੰ ਲਿਆ ਕੇ ਲਾਗੂ ਕਰਨ ਤੱਕ ਜਿਵੇਂ ਇਹਦਾ ਗੁਣਗਾਨ ਗਾਇਆ ਗਿਆ, ਜਿਵੇਂ ਹੋਰਡਿੰਗ ਲਾਏ ਗਏ, ਜਿਵੇਂ ਇਸ਼ਤਿਹਾਰ ਦਿੱਤੇ ਗਏ, ਤੇ ਬਾਅਦ ਚੋਂ ਜਦੋਂ ਤੱਥ ਖੁੱਲਣ ਲੱਗੇ ਕਹਿੰਦੇ ਜੀ ਇਹਦੇ ਨਾਲ ਤਾਂ ਸਰਕਾਰ ਨੂੰ ਵੀ ਘਾਟਾ, ਇਹਦੇ ਨਾਲ ਖਰੀਦਦਾਰ ਨੂੰ ਵੀ ਘਾਟਾ। ਕਹਿੰਦੇ ਫਿਰ ਫਾਇਦਾ ਕਿਹਨੂੰ? ਕਹਿੰਦੇ ਜੀ ਫਾਇਦਾ ਜਾਂ ਤਾਂ ਲੀਡਰਾਂ ਨੂੰ ਹੋਣਾ, ਜਾਂ ਪਾਰਟੀ ਨੂੰ ਹੋਣਾ, ਜਾਂ ਥੋਕ 'ਚ ਵੇਚਣ ਵਾਲਿਆਂ ਨੂੰ ਹੋਣਾ। ਹੁਣ ਕੀ ਆਮ ਆਦਮੀ ਪਾਰਟੀ ਨੂੰ ਇਹ 'ਚੋਂ ਫਾਇਦਾ ਹੋਇਆ? ਕੀ ਕੋਈ ਫੰਡ ਆਇਆ? ਕੀ ਵਿਅਕਤੀ ਵਿਸ਼ੇਸ਼ ਨੂੰ, ਲੀਡਰਾਂ ਨੂੰ ਕੋਈ ਫਾਇਦਾ ਹੋਇਆ, ਜਾਂ ਸਿਰਫ ਥੋਕ ਵਪਾਰੀਆਂ ਨੂੰ ਫਾਇਦਾ ਹੋਇਆ? ਕਿਉਂਕਿ ਇਹ ਐਕਸਾਈਜ਼ ਪਾਲਿਸੀ ਕਹਿੰਦੀ ਆ, ਉਹਦੇ ਆਧਾਰ ਤੇ CBI ਕਹਿੰਦੀ ਆ ਕਿ 5% ਤੋਂ ਵਧਾ ਕੇ 12% ਕਰ ਦਿੱਤਾ ਗਿਆ ਮੁਨਾਫਾ ਥੋਕ ਵਪਾਰੀਆਂ ਦਾ। ਠੀਕ ਹੈ। ਤੇ ਇਸ ਲਈ ਕਹਿੰਦੇ ਕਿ ਇੱਥੋਂ ਮਾਮਲਾ ਸ਼ੁਰੂ ਹੁੰਦਾ। ਪਰ ਗ੍ਰਿਫਤਾਰੀ ਦਾ ਆਧਾਰ ਬਣਦਾ ਦਿਨੇਸ਼ ਅਰੋੜਾ, ਜਿਹੜਾ ਮਨੀਸ਼ ਸਿਸੋਦੀਆ ਦਾ ਸਭ ਤੋਂ ਖਾਸ ਨੱਕ ਦਾ ਵਾਲ ਕਹਿ ਲੋ। ਠੀਕ ਹੈ। ਤੇ ਉਸੇ ਬੰਦੇ ਨੇ ਕਹਿ ਰਹੇ ਸਾਰੇ ਭਾਜ ਦੇ ਹੇਠ ਤੇ ਉਹੀ ਸਰਕਾਰੀ ਗਵਾਹ ਬਣ ਗਿਆ, ਜਿਹਦੇ ਕਾਰਨ ਗ੍ਰਿਫਤਾਰੀ ਤੱਕ ਮਾਮਲਾ ਗਿਆ। ਪਰ ਕੀ ਗ੍ਰਿਫਤਾਰੀ ਕੱਲੀ ਦਿਨੇਸ਼ ਅਰੋੜਾ ਦੇ ਬੋਲਾਂ ਨਾਲੇ ਹੋ ਗਈ ਜਾਂ 5 ਤੋਂ 12% ਵਾਲੇ ਮਾਮਲੇ ਨਾਲ ਹੋ ਗਈ? ਨਹੀਂ। ਆ ਲਓ, ਜਿਹੜੇ ਤੱਥ ਨੇ ਉਹ ਇਹ ਦੱਸਦੇ ਨੇ ਪ੍ਰਵੀਨ ਜੀ ਕਿ ਜਦੋਂ ਇਸ ਮਾਮਲੇ 'ਚ FIR ਦਰਜ ਕੀਤੀ, ਠੀਕ ਹੈ, ਤਦ ਉਸ FIR ਦੇ ਵਿੱਚ ਮੁੱਖ ਦੋਸ਼ੀ ਵਜੋਂ ਦਰਜ ਕੀਤਾ ਗਿਆ ਮਨੀਸ਼ ਸਿਸੋਦੀਆ ਨੰਬਰ 1 ਤੇ। ਪਹਿਲੇ ਨੰਬਰ ਤੇ ਮਨੀਸ਼ ਸਿਸੋਦੀਆ ਨਾਂ ਸੀ। ਪਰ ਜਦੋਂ ਦੋਸ਼ ਪੱਤਰ ਮਤਲਬ ਕਿ ਦਾਖਲ ਕੀਤਾ ਅਦਾਲਤ 'ਚ, ਤਦ ਉਸ ਦਿਨ ਉਹਦੇ ਵਿੱਚ ਮਨੀਸ਼ ਸਿਸੋਦੀਆ ਨਾਂ ਨਹੀਂ ਸੀ। ਤੇ ਇੱਥੇ ਕਹਿੰਦੇ ਜਿਹੜਾ ਇਹ ਖੱਪਾ ਏ, ਉਹ ਖੱਪਾ ਕੀ BJP ਭਰਨਾ ਚਾਹੁੰਦੀ ਸੀ ਕਿ ਭਰਾ ਤੇਰਾ ਨਾਂ ਦੇਖ, ਅਸੀਂ ਅਦਾਲਤ ਤੱਕ ਨਹੀਂ ਜਾਣ ਦਿੱਤਾ, ਨਾ ਜਾਣ ਦਿਆਂਗੇ, ਇੱਥੇ ਸਵਿਸ ਖਾਤਿਆਂ ਵਾਲੇ ਸਾਡੇ ਕੋਲ ਆ ਗਏ, ਤੂੰ ਕੀ ਚੀਜ਼ ਹੈ? ਜੀ ਸਹੀ ਹੈ। ਸੋ ਜੇ ਆਉਣਾ ਤਾਂ ਆ ਜਾ ਜੇ ਵੀ। ਸੋ ਕੀ ਇਹ ਮੌਕਾ ਦਿੱਤਾ ਜਾ ਰਿਹਾ ਸੀ ਮਨੀਸ਼ ਸਿਸੋਦੀਆ ਨੂੰ ਕਿ ਮਨੀਸ਼ ਸਿਸੋਦੀਆ ਤੈਨੂੰ ਉਪ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਬਣਾ ਦਾਂਗੇ, ਮੂਹਰੇ ਤੋਂ ਉੱਪ ਹਟਾ ਦਾਂਗੇ, ਤੂੰ ਸਾਡੇ ਨਾਲ ਆ? ਤੇ ਪਰ ਕੀ ਉਹਨੂੰ ਫਿਰ ਕੇਜਰੀਵਾਲ ਨੇ ਰੋਕਿਆ ਕਿ ਨਹੀਂ ਭਾਈ, ਤੇਰੇ ਮੂਹਰੇ ਲਾਇਆ ਬਈ ਉੱਪ ਹੈ, ਤੂੰ ਹੈ ਤਾਂ ਮੁੱਖੇ ਹੈ, ਮੈਂ ਕੀ ਕਿੱਥੇ ਵੜਦਾ ਦਿੱਲੀ 'ਚ? ਸੋ ਇਸ ਲਈ ਇਹ ਸਾਰੇ ਤੱਥ ਜਿਹੜੇ ਇਹ ਸੰਕੇਤ ਕਰਦੇ ਸੀ ਕਿਤੇ ਤੁਸੀਂ FIR ਦੇ ਵਿੱਚ ਨੰਬਰ 1 ਤੇ ਉਹਦਾ ਨਾਂ ਲਿਖਦੇ ਹੋ, ਬਾਅਦ ਚੋਂ ਅਦਾਲਤ 'ਚ ਆਰੋਪ ਪੱਤਰ ਦਾਖਲ, ਦੋਸ਼ ਪੱਤਰ ਦਾਖਲ ਕਰਨ ਲੱਗੇ ਉਹਦਾ ਨਾਂ ਵੀ ਨਹੀਂ ਸ਼ਾਮਲ ਕਰਦੇ। ਪਰ ਫਿਰ ਦੂਸਰੀ ਵਾਰ ਪੁੱਛਗਿੱਛ ਦੌਰਾਨ 8 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਦੇ ਹੋ। ਔਰ ਉਸ ਦਿਨ ਕੇਜਰੀਵਾਲ ਨੂੰ ਵੀ ਪਤਾ ਸੀ, ਉਸ ਦਿਨ ਮਨੀਸ਼ ਸਿਸੋਦੀਆ ਨੂੰ ਵੀ ਪਤਾ ਸੀ, ਉਸ ਦਿਨ ਪਾਰਟੀ ਦੇ ਵਰਕਰਾਂ ਨੂੰ ਵੀ ਪਤਾ ਸੀ, ਉਸ ਦਿਨ ਇਹਨਾਂ ਦੇ ਚਹੇਤੇ ਮੀਡੀਆ ਨੂੰ ਵੀ ਦੱਸਿਆ ਗਿਆ ਕਿ ਭਾਈ ਪੂਰੀ ਤਿਆਰੀ ਕਰ ਲਓ, ਅੱਜ ਗ੍ਰਿਫਤਾਰ ਹੋਣਾ। ਬੇਬੇ ਦੇ ਪੈਰੀ ਹੱਥ ਲਾਉਣਾ, ਰਾਜਘਾਟ ਜਾਣਾ, ਉਹ ਸਾਰਾ ਕੁਝ ਕਰਨਾ ਕਿ ਜਿਵੇਂ ਸ਼ਹਾਦਤ ਤੇ ਚੜ੍ਹਨ ਚੱਲੇ ਹੋਣੇ ਨਾ ਦੇਸ਼ ਭਗਤ। ਸੋ ਇਸ ਤਰ੍ਹਾਂ ਮਤਲਬ ਸ਼ਰਾਬ ਦੇ ਮਾਮਲੇ ਥੋੜੇ ਜਿਹੇ ਦੋਸ਼ ਲੱਗੇ ਨੇ ਤੇ ਤੁਸੀਂ ਪੇਸ਼ ਏਦਾਂ ਕਰ ਰਹੇ ਹੋ ਕਿ ਜਿਵੇਂ ਮਤਲਬ ਕਿ ਤੁਸੀਂ ਕਿਸੇ ਆਜ਼ਾਦੀ ਦੀ ਜੰਗ ਜਿੱਤਣ ਚੱਲੇ ਹੋ ਜਾਂ ਆਜ਼ਾਦੀ ਦੇਸ਼ ਲਈ ਕੁਰਬਾਨ ਹੋਣ ਚੱਲੇ ਹੋ। ਸੋ ਆਹ ਢੌਂਗ ਕੀਤਾ। ਪਰ CBI ਕਹਿੰਦੀ ਸਾਡਾ ਤਾਂ ਤੱਥਾਂ ਦੇ ਆਧਾਰ ਤੇ ਕਰ ਵੀ ਜੀ, ਪਰਦੇ ਪਿੱਛੇ BJP ਹੋਊਗੀ ਜਿਹੜੀ ਅਸੀਂ ਦੇਖਣ ਨਹੀਂ ਦੇਣੀ। ਤੱਥ ਸਾਹਮਣੇ ਜਿਹੜੇ ਦਿਖਾਏ ਉਹਦੇ ਵਿੱਚ ਪ੍ਰਵੀਨ ਜੀ ਕਹਿੰਦੇ
ਸ਼ਰਾਬ ਕੰਪਨੀਆਂ ਨੂੰ 144.36 ਕਰੋੜ ਰੁਪਏ ਦੀ ਛੂਟ ਦਿੱਤੀ। ਇਸ ਐਕਸਾਈਜ਼ ਪਾਲਿਸੀ ਦੇ ਤਹਿਤ ਕਮਿਸ਼ਨ ਥੋਕ ਵਪਾਰੀਆਂ ਦਾ 5% ਤੋਂ ਵਧਾ ਕੇ 12% ਕੀਤਾ। ਠੀਕ ਹੈ। ਔਰ 144.36 ਕਰੋੜ ਦੀ ਛੂਟ ਦਿੱਤੀ। ਫਿਰ ਉਹ ਤੋਂ ਬਾਅਦ ਕਹਿੰਦੇ 에ਅਰਪੋਰਟ ਤੇ ਜਿਹੜੀ ਕੰਪਨੀ ਚਲਾਉਂਦੀ ਆ ਦੁਕਾਨਾਂ ਸ਼ਰਾਬ ਦੀਆਂ, ਉਸ ਕੰਪਨੀ ਨੂੰ 30 ਕਰੋੜ ਰੁਪਇਆ ਵਾਪਸ ਕਰਾਇਆ। ਅੱਛਾ। ਤੇ ਇਹ ਮਸਲਾ ਬਣਿਆ ਇਹਦੇ ਵਿੱਚ। ਫਿਰ ਸਿਸੋਦੀਆ ਦਾ ਜਿਹੜਾ ਨਜ਼ਦੀਕੀ ਆਪਾਂ ਗੱਲ ਕਰਦੇ ਹਾਂ ਦਿਨੇਸ਼ ਅਰੋੜੇ ਦੀ, ਉਹਨੇ ਕਹਿੰਦੇ ਕਿ ਸਰਕਾਰੀ ਗਵਾਹ ਬਣ ਕੇ ਸਾਰੇ ਤੱਥ ਸਾਹਮਣੇ ਰੱਖਤੇ। ਇਹ ਤੋਂ ਵੀ ਵੱਡਾ ਆਧਾਰ ਇਹ ਬਣਿਆ ਕਿ ਜਦ ਤੋਂ ਇਹ FIR ਹੋਈ, ਜਦ ਤੋਂ ਇਹ ਜਾਂਚ ਸ਼ੁਰੂ ਹੋਈ, ਤਦ ਤੋਂ ਲੈ ਕੇ ਹੁਣ ਤੱਕ ਮਨੀਸ਼ ਸਿਸੋਦੀਆ 7 ਤੋਂ 8 ਫੋਨ ਬਦਲ ਚੁੱਕਿਆ। ਕਹਿੰਦੇ ਇਹ CBI ਦਾਅਵਾ ਕਰਦੀ ਆ। ਠੀਕ ਹੈ। 7 ਤੋਂ 8 ਫੋਨ ਬਦਲ ਚੁੱਕਿਆ, 5-6 ਵਾਰ ਉਹਨੇ ਸਿਮ ਬਦਲ ਲਏ ਤੇ ਫੋਨ ਚੋਂ ਡਾਟੇ ਡਿਲੀਟ ਕੀਤੇ ਨੇ ਉਹਨੇ। ਕਿੰਨੀਆਂ ਹੋਰਾਂ ਨੂੰ ਕਿਹਾ ਕਿ ਡਾਟੇ ਡਿਲੀਟ ਕਰੋ। ਸੋ ਆਹ ਸਾਰੇ ਕਹਿੰਦੇ ਕਿ ਉਹਦੇ ਸਬੂਤ ਮਿਟਾਉਣ ਦੀ, ਸਬੂਤ ਲੁਕਾਉਣ ਦੀ, ਡਾਟਾ ਡਿਲੀਟ ਕਰਨ ਦੀ, ਆਹ ਸਾਰੇ ਤੱਥ ਵੀ ਉਹਦੇ ਵਿੱਚ ਸ਼ਾਮਲ ਕੀਤੇ ਗਏ। ਉਹਦੇ ਆਧਾਰ ਤੇ ਕਹਿੰਦੇ ਜੀ ਗ੍ਰਿਫਤਾਰੀ ਦਾ ਬੇਸ ਬਣਿਆ। ਤੇ ਸਭ ਤੋਂ ਮੁੱਖ ਬੇਸ ਬਣਿਆ ਕਿ ਜਿਹੜੀ ਸ਼ਰਾਬ ਨੀਤੀ ਨੂੰ ਤੁਸੀਂ ਪ੍ਰਚਾਰਿਆ, ਪ੍ਰਸਾਰਿਆ, ਗਾਇਆ, ਦਿਖਾਇਆ, ਹੋਰ ਸੂਬਿਆਂ ਨੂੰ ਕਿਹਾ ਸਾਤੋਂ ਲੈ ਲਓ, ਪੰਜਾਬ ਨੂੰ ਤਾਂ ਫੋਟੋਸਟੇਟ ਕਾਪੀ ਭੇਜ ਵੀ ਦਿੱਤੀ, ਪੰਜਾਬ ਦਾ ਉਹ ਚਾਲੂ ਵੀ ਕਰਾ ਦਿੱਤੀ, ਪਰ ਉਹੀ ਪਾਲਿਸੀ ਫਿਰ ਤੁਸੀਂ ਵਾਪਸ ਕਿਉਂ ਲਈ? ਗ੍ਰਿਫਤਾਰੀ ਤਾਂ ਅੱਜ ਵੀ ਹੋ ਗਈ ਜੀ, ਤੇ ਜੇ ਲਾਗੂ ਰਹਿੰਦੀ ਗ੍ਰਿਫਤਾਰੀ ਤਾਂ ਵੀ ਹੋ ਜਾਣੀ ਸੀ। ਫਿਰ ਵਾਪਸ ਕਿਉਂ ਲੈ ਕੇ ਭੱਜੇ? ਕਿਉਂ ਵਾਪਸ ਲਈ? ਉਸ ਤੇ ਖੜੇ ਰਹਿੰਦੇ, ਅੜੇ ਰਹਿੰਦੇ, ਜਦ ਹੋ ਜਾਂਦੀ ਗ੍ਰਿਫਤਾਰੀ। ਸੋ ਉਹਦੇ ਪਿੱਛੇ ਆਉਣ ਪਿੱਛੇ ਕੀ ਲੱਗਦਾ ਸੀਗਾ ਕਿ ਵਾਪਸ ਆਉਣ ਨਾਲ ਸ਼ਾਇਦ ਮਾਮਲਾ ਦਬ ਜਾਏਗਾ, ਮਾਮਲਾ ਮੁੱਕ ਜਾਏਗਾ, ਇਸ ਲਈ ਵਾਪਸ ਲਈ। ਜੇ ਕੁਝ ਉਹ ਚ ਗਲਤ ਨਹੀਂ ਸੀ ਫਿਰ ਵਾਪਸ ਕਿਉਂ ਲਈ? ਸੋ ਇਹ ਸਾਰੇ ਆਧਾਰ ਬਣਾਏ CBI ਨੇ, ਇਸ ਆਧਾਰ ਤੇ ਗ੍ਰਿਫਤਾਰੀ ਆ। ਬੇਸ਼ੱਕ ਸਾਰਿਆਂ ਨੂੰ ਪਤਾ ਹੈ ਪ੍ਰਵੀਨ ਜੀ ਕਿ CBI, ED, ਇਨਕਮ ਟੈਕਸ ਅੱਜ ਕੱਲ ਦੇਸ਼ ਭਰ ਦੇ ਵਿੱਚ ਛਾਪਿਆਂ ਦਾ ਦੌਰ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ NIA ਤੇ 8 ਸੂਬਿਆਂ ਚ NIA ਦੇ ਛਾਪੇ, 11 ਸੂਬਿਆਂ ਦੇ ਵਿੱਚ ਕਹਿੰਦੇ ਕਿ CBI ਦੇ ਛਾਪੇ, ਉਹ ਤੋਂ ਬਿਨਾਂ ED ਵੱਖਰੀ ਆ, ਇਨਕਮ ਟੈਕਸ ਵੱਖਰੀ ਆ। ਉਹ ਸਾਰੇ ਛਾਪੇ ਲਗਾਤਾਰ ਵੱਖਰੇ ਨੇ। ਉਹ ਚ ਪੰਜਾਬ ਚ ਵੀ ਆਪਾਂ ਦੇਖੇ, ਦੇਸ਼ ਚ ਵੀ ਦੇਖੇ। ਸੋ ਛਾਪੇ ਤਾਂ ਲਗਾਤਾਰ ਜਾਰੀ ਨੇ ਤੇ ਉਹ ਛਾਪੇ ਸਾਰਿਆਂ ਨੂੰ ਸਮਝ ਆਉਂਦੇ ਕਿ ਰਾਜਨੀਤਿਕ ਛਾਪੇ ਨੇ, ਕਿਉਂਕਿ 80% 85% ਇਹਨਾਂ ਛਾਪਿਆਂ ਤੋਂ ਬਾਅਦ ਸਜ਼ਾ ਹੁੰਦੀ ਕਿਸੇ ਨੇ ਨਹੀਂ ਦੇਖੀ ਕਿਸੇ ਨੂੰ। ਜੀ ਜੀ। ਸੋ ਇਸ ਲਈ ਸਮਝ ਆਉਂਦੀ ਹੈ ਕਿ BJP ਨੂੰ ਹਥਿਆਰ ਵਜੋਂ ਵਰਤਦੀ ਆ, ਜਾਂ ਪਹਿਲੀਆਂ ਸਰਕਾਰਾਂ ਹਥਿਆਰ ਵਜੋਂ ਵਰਤਦੀਆਂ ਸੀ। ਪੰਜਾਬ 'ਚ ਵਿਜੀਲੈਂਸ ਨੂੰ ਵਰਤਿਆ ਜਾ ਰਿਹਾ ਉਸੇ ਤਰ੍ਹਾਂ। ਸੋ ਇਸ ਲਈ ਜੇਕਰ CBI ਦਾ ਛਾਪਾ ਆਮ ਆਦਮੀ ਪਾਰਟੀ ਤੇ ਪਵੇ ਤਾਂ ਉਹ ਦੇਸ਼ ਭਗਤਾਂ ਤੇ ਛਾਪਾ ਹੈ। ਹਾਂਜੀ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ, ਵਿਜੀਲੈਂਸ ਰਾਹੀਂ ਛਾਪਾ ਮਾਰੇ ਤਾਂ ਉਹ ਦੇਸ਼ ਧਰੋਹਾਂ ਤੇ ਛਾਪਾ ਹੈ, ਉਹ ਚੋਰਾਂ ਤੇ ਛਾਪਾ ਹੈ। ਮਤਲਬ ਇਹ ਫਰਕ ਕਿਉਂ ਨਜ਼ਰ ਆਉਂਦਾ ਫਿਰ? ਸੋ ਇਹ ਆਪਣੇ ਆਪ ਸਵਾਲ ਹੈ। ਮਤਲਬ ਅਕਾਲੀਆਂ ਦੇ ਟਾਈਮ 'ਚ ਜੇ ਬਾਕੀਆਂ ਦੇ ਛਾਪੇ ਪੈਂਦੇ ਸੀ ਤਾਂ ਬਦਲਾਖੋਰੀ ਹੈ, ਕਾਂਗਰਸੀਆਂ ਟਾਈਮ 'ਚ ਦੂਆਂ ਦੇ ਛਾਪੇ ਪਏ ਤਾਂ ਬਦਲਾਖੋਰੀ ਹੈ। ਅੱਜ ਆਮ ਆਦਮੀ ਪਾਰਟੀ ਛਾਪੇ ਮਾਰਦੀ ਤਾਂ ਕਾਂਗਰਸੀ ਅਕਾਲੀ ਚੀਕਦੇ ਨੇ ਕਿ ਬਦਲਾਖੋਰੀ ਹੈ, ਤੇ ਹੁਣ ਜਦੋਂ CBI ਛਾਪੇ ਮਾਰਦੀ ਹੈ ਭਾਜਪਾ ਦੀ ਟੀਮ ਤਾਂ ਹੁਣ ਆਮ ਆਦਮੀ ਕਹਿੰਦੀ ਹੈ ਬਦਲਾਖੋਰੀ ਹੈ। ਸੋ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਰਾ ਹੀ ਦੇਸ਼ ਬਦਲ ਗਿਆ ਜੀ, ਸਾਰਾ ਸਿਸਟਮ ਇਹਦਾ ਮਤਲਬ ਭ੍ਰਸ਼ਟ ਹੈ, ਜਾਂ ਸਾਰੀਆਂ ਏਜੰਸੀਆਂ ਹੀ ਐਂ ਚੱਲਦੀਆਂ ਨੇ? ਸੋ ਇਹਦਾ ਮਤਲਬ ਕੁਛ ਤਾਂ ਗੜਬੜ ਹੈ। ਤੇ ਇਹ ਸਾਰੇ ਤੱਥਾਂ ਨੂੰ ਲੈ ਕੇ ਜਿਹੜੇ ਪੇਸ਼ ਕੀਤੇ ਨੇ ਅਗਲਿਆਂ ਨੇ, ਜਿਹੜੇ ਤੱਥਾਂ ਦੇ ਆਧਾਰ ਤੇ ਛਾਪੇਮਾਰੀ ਕੀਤੀ ਹੈ, ਗ੍ਰਿਫਤਾਰੀ ਕੀਤੀ ਹੈ, ਉਸ ਆਧਾਰ ਤੇ ਮਨੀਸ਼ ਸਿਸੋਦੀਆ ਨੂੰ ਜਵਾਬ ਦੇਣਾ ਪੈਣਾ। ਸੋ ਇਸ ਗ੍ਰਿਫਤਾਰੀ ਦੇ ਪਿੱਛੇ ਆਹ ਮੁੱਖ ਕਾਰਨ ਖੜੇ ਨੇ ਜੀ। ਕਮਿਸ਼ਨ ਲੈਣਾ, ਪੈਸੇ ਦੀ ਛੂਟ ਦੇਣੀ, ਆਪਣੇ ਮਿੱਤਰਾਂ ਨਾਲ ਮਿਲ ਕੇ ਐਕਸਾਈਜ਼ ਪਾਲਿਸੀ ਗੜਬੜਾਂ ਕਰਨੀਆਂ, ਤੇ ਇਹ ਸਭ ਦੇ ਬਾਵਜੂਦ ਉਸ ਪਾਲਿਸੀ ਨੂੰ ਫਿਰ ਵਾਪਸ ਵੀ ਲੈ ਲੈਣਾ। ਇਹ ਸਾਰੇ ਆਧਾਰ ਬਣੇ ਜਿਹਦੇ ਕਾਰਨ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋਈ। ਜੀ, ਗ੍ਰਿਫਤਾਰੀ ਤਾਂ ਹੋ ਗਈ ਸ਼ਰਮਾ ਜੀ, ਤੇ ਜੇਕਰ ਸਿਆਸੀ ਸੰਦਰਭ ਤੋਂ ਦੇਖੀਏ ਤਾਂ ਇਹ ਵੀ ਸਵਾਲ ਤਾਂ ਵਾਜਬ ਬਣਦਾ ਨਾ ਕਿ ਇਸ ਗ੍ਰਿਫਤਾਰੀ ਦਾ ਅਸਰ ਜਿਹੜਾ ਪਊਗਾ ਉਹ ਕਿਸ-ਕਿਸ ਤੇ ਪਊਗਾ?